ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਇਮਰਾਨ ਖਾਨ ਨੇ ਦਿੱਤਾ ਵੱਡਾ ਬਿਆਨ। ਇਹ ਅਸੀਂ ਇਸ਼ੂ ਡਿਸਕਸ ਕੀਤਾ ਕਿ ਮੋਦੀ ਆਪ ਨੇ ਹਿੰਦੂ ਨਾਜ਼ੀਵਾਦੀ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਅਦੀਲਾ ਨੌਰੀਨ ਜਿਹੜੇ ਕਾਲਮਨਿਸਟ ਨੇ ਦਾ ਨੇਸ਼ਨ ਲਈ ਲਿਖਦੇ ਨੇ, ਸਾਡੇ TV 84 ਦੇ ਐਡਮਾਇਰਰ ਵੀ ਨੇ। ਅਸੀਂ ਸਮੇਂ-ਸਮੇਂ ਉਹਨਾਂ ਦੀ ਲਿਖਤ ਵੀ ਸਾਂਝੀ ਕਰਦੇ ਹਾਂ ਕਿਉਂਕਿ ਉਹ ਸਾਊਥ ਏਸ਼ੀਆ ਬਾਰੇ ਵੀ ਬੜੇ ਜਿਹੜਾ ਐਨਾਲਿਟੀਕਲ ਤਰੀਕੇ ਦੇ ਨਾਲ ਉਹਨਾਂ ਦਾ ਮੁਤਾਲਿਆ ਵੀ ਹੈ। ਸਿੱਖਾਂ ਲਈ ਹਮਦਰਦੀ ਵੀ ਰੱਖਦੇ ਨੇ ਔਰ ਬਹੁਤ ਥੋੜ੍ਹੀਆਂ ਕਲਮਾਂ ਹੁੰਦੀਆਂ ਨੇ ਜਿਹੜੀਆਂ ਜੋ ਉਹਨਾਂ ਦੇ ਦਿਮਾਗ ਦੇ ਮੁਤਾਬਕ ਠੀਕ ਹੁੰਦਾ ਉਹਨੂੰ ਕਹਿਣ ਦੀ ਹਿੰਮਤ ਵੀ ਰੱਖਦੀਆਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਖਿੱਤੇ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਬੈਠੇ ਇਸ ਕਿਸਮ ਦੇ ਇੰਡੀਪੈਂਡੈਂਟ ਮਾਈਂਡਡ ਲੋਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੋਪੂਲਰ ਜੋ ਚੱਲ ਰਿਹਾ ਹੁੰਦਾ ਉਹ ਤਾਂ ਮੱਖੀ ਤੇ ਮੱਖੀ ਮਾਰਨ ਵਾਲਿਆਂ ਨੇ ਅੱਜ ਕੱਲ੍ਹ ਇਹ ਇੰਟਰਨੈਟ ਦੇ ਯੁੱਗ ਨੇ ਕਾਪੀ ਪੇਸਟ ਕੰਮ ਹੋਰ ਵੀ ਕਰ ਦਿੱਤਾ ਹੈ। ਸੋ ਬਹੁਤੇ ਦਾ ਦਿਮਾਗ ਵਰਤਦਾ ਹੀ ਨਹੀਂ ਹੈ। ਉਹਨਾਂ ਦੀ ਇੱਕ ਲਿਖਤ ਵੀ ਅੱਜ ਸਾਨੂੰ ਜਿਹੜੀ ਹੈ ਉਹ ਮੌਸੂਲ ਹੋਈ ਹੈ, ਜਿਹੜਾ ਕਿ ਦਾ ਨੇਸ਼ਨ ਅਖਬਾਰ ਦੇ ਵਿੱਚ 11 ਦਸੰਬਰ ਦਾ ਉਹਨਾਂ ਦਾ ਕਾਲਮ ਹੈ। ਔਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਅੱਗੋਂ ਬੇਟਾ ਸ਼ਹਿਜ਼ਾਦਾ ਉਹਨਾਂ ਦਾ ਨਾਮ ਉਮਰ ਵਕਾਰ ਹੈ, ਉਹ ਵੀ ਨਾਲ ਲਿਖਣ ਲੱਗੇ ਨੇ। ਔਰ ਇਹ ਕਾਲਮ ਜਿਹੜਾ ਹੈ ਉਹ ਉਹਨਾਂ ਦਾ ਭੈਣ ਜੀ ਅਦੀਲਾ ਨੌਰੀਨ ਔਰ ਉਮਰ ਵਕਾਰ ਜੀ ਨੇ ਟੁਗੈਦਰ ਲਿਖਿਆ। ਔਰ ਉਹਨਾਂ ਦੀ ਬਰੀਫ ਲਿਖਤ ਮੈਂ ਪਹਿਲਾਂ ਸਾਂਝੀ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਮੈਂ ਕਾਲਮ ਵੱਲ ਜਾਵਾਂ। ਉਹਨਾਂ ਨੇ ਕਿਹਾ ਕਿ ਡਿਸਪਾਈਟ ਮਾਈ ਲੈਸ ਫ੍ਰੀਕੁਐਂਸੀ ਆਫ ਕੰਟੈਕਟ ਵਿਦ ਯੂਰ ਟੀਮ ਆਈ ਰੈਗੂਲਰਲੀ ਫੋਲੋ ਸੱਚੋ ਸੱਚ ਐਂਡ TV 84। ਯੂਰ ਟੀਮ ਇਜ਼ doing an excellent job and fighting for Sikh community and their well-wishers in Pakistan and across the globe. Your analysis is always incisive and objective. Or you expose India and the RSS agenda is apt and it's the need of the hour. उन्होंने तारीफ ते शब्द कहे ने उन्होंने भावें मैं ਤੁਹਾਨੂੰ ਫ੍ਰੀਕੁਐਂਟਲੀ ਨਹੀਂ ਲਿਖਦੀ ਪਰ ਮੈਂ TV 84 ਨੂੰ ਫੋਲੋ ਵੀ ਕਰਦੀ ਹਾਂ। ਔਰ ਤੁਹਾਡੀ ਸਾਰੀ ਟੀਮ ਜਿਹੜੀ ਸਿੱਖ ਕੌਮ ਔਰ ਜਿਹੜੇ ਵੈਲ ਵਿਸ਼ਰ ਨੇ ਉਹਨਾਂ ਦੇ ਹਿੱਤਾਂ ਲਈ ਖਲੋਤੀ ਹੈ। ਔਰ ਤੁਸੀਂ RSS ਦੇ ਏਜੰਡੇ ਨੂੰ ਜਿਹੜਾ ਜਿਵੇਂ ਐਕਸਪੋਜ਼ ਕਰਦੇ ਹੋ ਇਸ ਸਮੇਂ ਦੀ ਲੋੜ ਹੈ। ਯੂਰ ਐਨਾਲਿਸਿਸ ਇਜ਼ ਆਲਵੇਜ਼ ਇਨਸਾਈਸਿਵ ਐਂਡ ਆਬਜੈਕਟਿਵ। ਉਹਨਾਂ ਦੀ ਤਾਰੀਫ ਤੇ ਸ਼ਬਦ ਨੇ। ਬਹੁਤ ਸ਼ੁਕਰੀਆ ਭੈਣ ਜੀ। ਆਈ ਐਂਡ ਮਾਈ ਸਨ ਉਮਰ ਵਕਾਰ ਹੈਵ ਡਨ ਏ ਪੀਸ ਔਨ ਦਾ ਸਬਜੈਕਟ and in case you feel it appropriate you could discuss it in your program। ਤੁਹਾਡਾ ਤਾਂ ਲਿਖਿਆ ਹਰ ਲਫ਼ਜ਼ ਸਾਡੇ ਲਈ ਜਿਹੜਾ ਉਹ ਢੁਕਵਾਂ ਵੀ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਉਹ ਇੱਕ ਇਮਾਨਦਾਰ ਪਹੁੰਚ ਹੈ। ਅਸੀਂ ਇਸ ਨੂੰ ਹੁਣੇ ਹੀ ਵਿਚਾਰ ਦੇ ਲਿਆਵਾਂਗੇ। ਫਿਰ ਉਹਨਾਂ ਨੇ ਤੁਹਾਨੂੰ ਸਪੈਸ਼ਲ ਕੰਪਲੀਮੈਂਟ ਦਿੱਤੇ ਨੇ। ਸਪੈਸ਼ਲ ਕੰਪਲੀਮੈਂਟਸ ਫॉर ਮਿਸ ਨੀਲਮ ਕੌਰ ਜੀ ਐਂਡ ਦ ਐਂਟਾਇਰ ਟੀਮ। ਹਰ ਕਵਰੇਜ ਆਫ ਇਵੈਂਟਸ ਇਜ਼ ਆਲਵੇਜ਼ ਰਿਫਰੈਸ਼ਿੰਗ। ਸੋ ਨਾਈਸ, ਵੈਰੀ ਵੈਰੀ ਥੈਂਕ ਯੂ ਅਸੀਂ ਕਹਾਂਗੇ ਔਰ ਬੈਸਟ ਆਫ ਲੱਕ ਕਹਾਂਗੇ ਉਮਰ ਵਿਕਾਰ ਜੀ ਨੂੰ ਕਿ ਜਿਹੜੇ ਉਹਨਾਂ ਨੇ ਤੁਹਾਡੇ ਨਾਲ ਲਿਖਣਾ ਸ਼ੁਰੂ ਕੀਤਾ ਹੈ। ਬੈਸਟ ਆਫ ਲੱਕ, ਥੈਂਕ ਯੂ ਸੋ ਮਚ ਜੀ। ਫਿਰ ਪੁੱਤਰ ਨਿਸ਼ਾਨ ਇਹਨੂੰ ਵੀ ਕਿਹਾ ਸੀ ਨਾ ਗੁਰੂ ਸਾਹਿਬ ਨੇ, ਜਿਹੜੇ ਪੁੱਤਰ ਪੁੱਤਰੀਆਂ ਨੇ ਇਹ ਤੁਹਾਡੀ ਲੈਗੇਸੀ ਦੇ ਵਾਰਿਸ ਹੁੰਦੇ ਨੇ। ਸੋ ਜਰਨਲਿਜ਼ਮ ਅੱਜ ਦੀ ਦੁਨੀਆ 'ਚ ਇੱਕ ਐਸਾ ਫੀਲਡ ਹੈ, ਪੋਲੀਟੀਕਲ ਸਾਇੰਸ ਔਰ ਜਰਨਲਿਜ਼ਮ ਇਹੀ ਗੇਮ ਚੇਂਜਰ ਨੇ। ਹਾਲਾਂਕਿ ਡਾਕਟਰ ਇੰਜੀਨੀਅਰ ਬਹੁਤ ਨੇ, ਬਹੁਤਿਆਂ ਦਾ ਮਾਪਿਓ ਦਾ ਹੁੰਦਾ ਕਿਉਂਕਿ ਪੈਸੇ ਉਹਦੇ 'ਚ ਹੁੰਦੇ ਨੇ, ਪਰ ਮੈਂ ਸਮਝਦਾ ਵੀ ਸੁਸਾਇਟੀ ਦੀ ਸੇਵਾ ਦੇ ਵਿੱਚ ਔਰ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਬਹੁਤ ਵੱਡਾ ਰੋਲ ਅੱਜ ਦੀ ਦੁਨੀਆ 'ਚ ਜਿਹੜਾ ਹੈ ਉਹ ਜਰਨਲਿਸਟ ਦਾ ਹੈ, ਲਿਖਾਰੀਆਂ ਦਾ। ਔਰ ਇਹ ਜਿਹੜੀ ਲਿਖਤ ਹੈ ਪਿਛਲੇ ਦਿਨਾਂ 'ਚ ਜਦੋਂ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਉੱਤੇ ਬਹਿਸ ਹੋ ਰਹੀ ਸੀ ਤਾਂ ਸ਼ਸ਼ੀ ਥਰੂਰ ਕੇਰਲਾ ਦਾ ਬ੍ਰਾਹਮਣ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਅੰਡਰ ਸੈਕਟਰੀ ਦੇ ਲੈਵਲ ਤੱਕ ਪਹੁੰਚਿਆ, ਸੈਕਟਰੀ ਜਨਰਲ ਦੇ ਖਾਬ ਵੀ ਦੇਖ ਰਿਹਾ ਸੀ। ਵੈਸੇ ਅੱਜ ਕੱਲ੍ਹ ਉਹ ਇੱਕ ਆਪਣੀ ਵਾਈਫ ਦੇ ਹੀ ਮਰਡਰ ਕੇਸ 'ਚ ਵੀ ਫਸਿਆ ਹੋਇਆ ਹੈ, ਸੁਨੰਦਾ ਪੁਸ਼ਕਰ ਕੇ ਕੀ ਨਾਂ ਸੀ ਬੀਬੀ ਦਾ, ਕਸ਼ਮੀਰਨ। ਲੇਕਿਨ ਜਿਹੜਾ ਹੈ ਉਹ ਬ੍ਰਿਲੀਅੰਟ ਹੈ, ਲਿਖਣ ਦਾ ਵੀ ਚੰਗਾ ਅਭਿਆਸ ਹੈ। ਔਰ ਕਾਂਗਰਸ ਦੇ ਕੋਲ ਵੀ ਕਿਉਂਕਿ 2-3 ਹੀ ਰਹਿ ਗਏ, ਇੱਕ ਪੀ ਚਿਦੰਬਰਮ ਉਹ ਜੇਲ੍ਹ ਕੱਟ ਕੇ ਆਇਆ ਉਹ ਹੁੰਦਾ ਜਾਂ ਇਹ ਹੈ, ਬਾਕੀ ਤਾਂ 0-0 ਹੀ ਹੈ। ਨਾ ਉਹ ਰਾਹੁਲ ਨੂੰ ਬੋਲਣਾ ਆਉਂਦਾ ਹੈ, ਨਾ
ਸੋਨੀਆ ਗਾਂਧੀ ਤਾਂ ਵਿਚਾਰੀ ਵੈਸੇ ਹੀ ਉਹਨਾਂ ਕੁ ਜੋਗੀ ਹੈ। ਜੀ ਸੋ ਕੁੱਲ ਮਿਲਾ ਕੇ ਮਨਮੋਹਨ ਸਿੰਘ ਦਾ ਉਹੀ ਨਹੀਂ ਮੂੰਹ ਚੋਂ ਬੋਲਿਆ ਜਿਹੜਾ ਕੰਨਾਂ ਤੱਕ ਨਹੀਂ ਪਹੁੰਚਦਾ। ਸੋ ਇਹ ਜਿਹੜੇ ਨੇ ਦੋਨੋਂ ਹੀ ਸਟੈਂਡਿੰਗ ਵਾਲੇ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੀ ਚਿਦੰਬਰਮ ਤਾਂ ਇੰਦਰਾ ਗਾਂਧੀ ਦੀ ਕਿਚਨ ਕੈਬਨਿਟ ਦੇ ਵਿੱਚ ਵੀ ਸੀ ਜੂਨ 84 ਨਵੰਬਰ 84 ਦੇ ਵੇਲੇ, ਰਾਜੀਵ ਗਾਂਧੀ ਦੇ ਨਾਲ ਨਵੰਬਰ 84 ਵੇਲੇ ਸੀ। ਹੁਣ ਸ਼ਸ਼ੀ ਥਰੂਰ ਨੇ ਆਪਣੇ ਵੱਲੋਂ ਤਾਂ ਜਦੋਂ ਉਹਨੇ ਇਸ ਸਾਰਿਆਂ ਨੂੰ ਇਹ ਅਪੋਜ਼ ਕੀਤਾ ਕਿ ਕਿਉਂ ਕਾਂਗਰਸ ਨੇ ਨੀਤੀ ਲਈ ਕਿ ਜਿਹਨੂੰ ਅਪੋਜ਼ ਕਰਨਾ, ਪਰ ਉਹਨੇ ਨਾਲ ਦੀ ਨਾਲ ਆਪਣੇ ਪੁਆਇੰਟ ਨੂੰ ਅੱਗੋਂ ਮੇਕ ਕਰਨ ਦੇ ਲਈ ਉਹਨਾਂ ਨੇ ਕਿਹਾ ਜੀ ਇਹ ਤਾਂ ਫਿਰ ਇਸ ਕਿਸਮ ਦਾ ਹੀ ਤੁਸੀਂ ਇੰਡੀਆ ਬਣਾ ਰਹੇ ਹੋ ਜੋ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ ਔਰ ਉਹੀ ਵਰਜਨ ਇੱਧਰ ਹੋਏਗਾ ਜਿਹੜਾ ਕਿ ਕੋਈ ਬਣਦਾ ਨਹੀਂ ਸੀ। ਰਾਦਰ ਇਹਨਾਂ 73 ਸਾਲਾਂ ਬਾਅਦ ਅੱਜ ਜਿੰਨਾ ਠੀਕ ਕਾਇਦੇ ਆਜ਼ਮ ਸਾਬਤ ਹੋ ਰਹੇ ਨੇ ਇਹਨਾਂ ਸ਼ਾਇਦ 73 ਸਾਲ ਪਹਿਲਾਂ ਕਿਸੇ ਨੂੰ ਕੋਈ ਭੁਲੇਖਾ ਹੋਵੇ। ਬਿਲਕੁਲ ਬਿਲਕੁਲ। ਔਰ ਪਾਕਿਸਤਾਨ ਦੇ ਵੀ 220 ਮਿਲੀਅਨ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਵਛਿੰਦੇ ਨੇ ਪਾਕਿਸਤਾਨ ਦੇ, ਜਿਨ੍ਹਾਂ 'ਚ ਜ਼ਾਹਰ ਹੈ ਹਿੰਦੂ ਵੀ ਨੇ, ਸਿੱਖ ਵੀ ਨੇ ਔਰ ਪਾਰਸੀ ਵੀ ਨੇ, ਦੂਸਰੇ ਲੋਕ ਵੀ ਨੇ, ਈਸਾਈ ਵੀ ਨੇ। ਉਹਨਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਜਿਹੜੀ ਗੱਲ ਦੀ ਅੱਜ ਬਹੁਤਿਆਂ ਨੂੰ ਸਮਝ ਆ ਰਹੀ ਹੈ ਕਾਇਦੇ ਆਜ਼ਮ ਨੂੰ ਬਹੁਤ ਪਹਿਲਾਂ ਆ ਗਈ ਸੀ। ਉਹਨਾਂ ਨੇ ਜਦੋਂ ਨੇੜਿਓਂ ਗਾਂਧੀ, ਨਹਿਰੂ ਇਹਨਾਂ ਸਾਰਿਆਂ ਨੂੰ ਦੇਖਿਆ ਵੀ ਇਹਨਾਂ ਦਾ ਲਬਾਦਾ ਤਾਂ ਸੈਕੂਲਰਿਜ਼ਮ ਦੇ ਹੈ ਪਰ ਅੰਦਰ ਤਾਂ ਇਹਨਾਂ ਦੇ ਸ਼ੁੱਧ ਬਨਾਰਸੀ ਹਿੰਦੂ ਛੁਪਿਆ ਹੋਇਆ। ਔਰ ਹੁਣ ਬਜਾਏ ਕਿ ਆਪਣੇ ਇਸ ਗੱਲ ਨੂੰ ਕਬੂਲਣ ਦੇ ਕਿ ਕਾਂਗਰਸ ਵੀ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਹਿੰਦੂਇਜ਼ਮ ਸੀ ਔਰ ਅੱਜ ਨੰਗੇ ਚਿੱਟੇ ਇਹ ਆ ਗਏ ਨੇ ਹਿੰਦੂਤਵ ਵੀ। ਸੋ ਇਸ ਥਾਟ ਦੇ ਉੱਤੇ ਉਹਨਾਂ ਨੇ ਸ਼ਸ਼ੀ ਥਰੂਰ ਨੂੰ ਜਿਹੜਾ ਹੈ ਉਹ ਉਸ ਨੂੰ ਅਕਾਊਂਟੇਬਲ ਠਹਿਰਾਇਆ ਕਿ ਵੀ ਗਲਤ ਗੱਲ ਨਾ ਕਰੋ ਔਰ ਉਹਦਾ ਟਾਈਟਲ ਹੀ ਉਹਨਾਂ ਨੇ ਰੱਖਿਆ ਬੀਜੇਪੀ ਸ਼ਸ਼ੀ ਥਰੂਰ ਐਂਡ ਜਿਨਾ। ਇਹ ਬੀਜੇਪੀ ਅੰਡਰ ਦਾ RSS tutelage promulgated the National Register of Citizens in Assam and now brings in Citizenship Amendment Bill. Indian opposition leaders like Shashi Tharoor jumped on the bandwagon to link it with Quaid-e-Azam Muhammad Ali Jinnah। मैं जिक्र किया है कि भी ये उन्होंने इस दे उत्ते शशि थरूर ने इस बहस दे विच अगों के unfortunately Congress leader Shashi Tharoor while participating in the debate on the Citizenship Amendment Bill in Lok Sabha said that proposed legislation goes against the basic principle of Constitution. He went on to drag Pakistan by stating that passage of the Citizenship Bill in Parliament will mark the definitive victory of Muhammad Ali Jinnah's thinking over that of Mahatma Gandhi's. The exercise of granting citizenship on the basis of religion will reduce India to a Hindutva version of Pakistan. BJP government wants to single out one community and refuses to grant its members asylum from oppression on the same conditions as other communities. ਹੁਣ ਉਹ ਇਹਨੂੰ ਡਿਫੀਟ ਕਹਿ ਰਿਹਾ ਹੈ ਕਿ ਜੀ ਇਹ ਤਾਂ ਜਿਹੜੀ ਜਿਨ੍ਹਾਂ ਦੀ ਵਿਕਟਰੀ ਹੈ ਗਾਂਧੀ ਦੀ ਡਿਫੀਟ ਹੈ। ਇਹ ਮੈਂ ਸਮਝਦਾ ਗਾਂਧੀ ਦੀ ਡਿਫੀਟ ਤਾਂ ਜਿਵੇਂ ਇਹਨਾਂ ਨੇ ਵੀ ਆਪਣੀ ਲਿਖਤ 'ਚ ਕਿਹਾ ਉਹ ਤਾਂ ਨਥੂਰਾਮ ਗੋਡਸੇ ਨੇ ਕਰ ਦਿੱਤੀ ਸੀ ਫਿਜ਼ੀਕਲੀ, ਪਰ ਸਪਿਰਿਟ ਦੀ ਡਿਫੀਟ ਸੀ ਜਦੋਂ 2014 ਚ ਵਾਸਟ ਮੈਜੋਰਟੀ ਦੇ ਇੰਡੀਆ ਦੇ ਹਿੰਦੂਆਂ ਨੇ ਜਿਹੜੀ ਐਬਸੋਲੂਟ ਮੈਜੋਰਟੀ ਮੋਦੀ ਨੂੰ ਦਿੱਤੀ ਸੀ। ਔਰ ਇਹ ਗੱਲ ਬੜੀ ਇਹਨੂੰ ਮੈਂ ਰੀਐਮਫਸਾਈਜ਼ ਵੀ ਕਰਨਾ ਚਾਹੁੰਦਾ ਹਾਂ ਕਿ ਬਹੁਤ ਵਾਰ ਪਾਕਿਸਤਾਨ ਦੇ ਹਵਾਲੇ ਨਾਲ ਜਦੋਂ ਉੱਥੇ ਕੋਈ ਮੌਲਵੀ ਸਾਹਿਬ, ਕੋਈ ਖਾਦਮ ਰਿਜ਼ਵੀ ਵਰਗਾ ਜਾਂ ਕੋਈ ਹੋਰ ਕੋਈ ਗੱਲ ਕਹਿ ਦਿੰਦਾ ਤਾਂ ਸਾਡੇ ਵੀ ਕਈ ਭਰਾ ਲਿਖਣਗੇ ਮੈਸੇਜ ਕਿ ਜੀ ਦੇਖੋ ਇਹ ਕਹਿ ਦਿੱਤਾ। ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਇਹ ਥਾਟ ਹੈ ਜਿਹੜੀ ਨਫ਼ਰਤ ਦੇ ਉੱਤੇ ਬੇਸਡ ਹੈ ਜੀ। ਭਾਰਤ ਦੇ ਖਾਦਮ ਰਿਜ਼ਵੀ ਤਾਂ ਐਬਸੋਲੂਟ ਮੈਜੋਰਟੀ ਦੇ ਨਾਲ ਪਾਰਲੀਮੈਂਟ 'ਚ ਬੈਠੇ ਨੇ, ਬਿਲਕੁਲ ਉਹਨਾਂ ਦੀਆਂ ਨੀਤੀਆਂ ਤਾਂ ਜਿਹੜੀਆਂ ਨੇ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਰਹੀਆਂ ਨੇ। ਪਾਕਿਸਤਾਨ ਜਿਸ ਨੂੰ ਇਹ ਬਲੇਮ ਕੀਤਾ ਜਾਂਦਾ ਹੈ ਕਿ ਜੀ ਉੱਥੇ ਰਿਲੀਜੀਅਸ ਐਕਸਟ੍ਰੀਮਿਜ਼ਮ ਹੈ ਜਾਂ ਫਲਾਣਾ ਹੈ, ਇਹ ਜਿਹੜੇ ਨਫ਼ਰਤ ਦੀਆਂ ਧਿਰਾਂ ਵਾਲੇ ਲੋਕ ਨੇ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ, ਕਿਹੜੇ ਸੂਬਿਆਂ 'ਚ ਇਹਨਾਂ ਦਾ ਰਾਜ ਰਿਹਾ ਜਾਂ ਫੈਡਰਲ ਲੈਵਲ ਦੇ ਉੱਤੇ ਇਹਨਾਂ ਦੀ ਕੀ ਹੋਂਦ ਹੈ। ਇਸ ਦੇ ਬਰਕਸ ਉਲਟ ਭਾਰਤ ਦੇ ਵਿੱਚ ਤਾਂ ਇਹ ਥਾਟ ਜਿਹੜਾ ਹੈ 1984 'ਚ 2 ਸੀਟਾਂ ਸੀ ਬੀਜੇਪੀ ਦੇ ਕੋਲ, ਅੱਜ ਉਹ 303 ਸੀਟਾਂ ਪਾਰਲੀਮੈਂਟ 'ਚ ਲੈ ਕੇ ਜਿੱਤ ਕੇ ਬੈਠੇ ਨੇ ਔਰ ਕਿੰਨੀਆਂ ਸਟੇਟਾਂ ਉਹਨਾਂ ਨੇ ਕਾਬੂ ਕੀਤੀਆਂ ਹੋਈਆਂ। ਸੋ ਜ਼ਾਹਰ ਹੈ ਕਿ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਉਹਨਾਂ ਦੀ ਸੋਚ ਦੀ ਡਿਫੀਟ ਹੈ ਜਿਹੜੇ ਗਾਂਧੀ ਜਾਂ ਇਹਨਾਂ ਨੂੰ ਸਮਝ ਨਹੀਂ ਸੀ ਸਕੇ ਔਰ ਉਹ ਸਮਝਦੇ ਸੀ ਜੀ ਕਿ ਅਸੀਂ ਬਜਾਏ ਕਿ ਇਸਲਾमिक पाकिस्तान 'ਚ ਜਾਣ ਦੇ ਅਸੀਂ ਸੈਕੂਲਰ ਇੰਡੀਆ 'ਚ ਕਹਿੰਦੇ ਸੀ ਦੇਖੋ ਜੀ ਹਮਾਰੇ ਤੋਂ
पुरखों की कब्रें भी यहाँ हैं, हम मट्टी से ਮੁਹੱਬਤ करते हैं। ਉਹਨਾਂ ਲਈ ਵਤਨ ਪ੍ਰਸਤੀ ਉਹ ਕਬਰਾਂ ਸੀ, ਜੀ ਹੁਣ ਤੁਸੀਂ ਪੂਜ ਲਓ ਕਬਰਾਂ ਉੱਥੇ। ਜਦੋਂ ਤੁਹਾਨੂੰ ਉਹਨਾਂ ਨੇ ਉਹ ਰਹਿਣ ਹੀ ਨਹੀਂ ਦੇਣਾ, ਜੇ ਹਾਲ ਤਾਂ ਇਹ ਹੋ ਰਿਹਾ ਕਿ ਉੱਥੇ ਬਹੁਤ ਸਾਰੇ ਜਿਹੜੇ ਨੇ ਕੁਝ ਖਿੱਤਿਆਂ ਦੇ ਵਿੱਚ ਮੁਸਲਮਾਨ ਆਪਣੇ ਬੱਚਿਆਂ ਦੇ ਨਾਮ ਵੀ ਉਦਾਂ ਦੇ ਹੀ ਰੱਖਣ ਲੱਗ ਗਏ ਨੇ ਕਿ ਉਹਨਾਂ 'ਚੋਂ ਨਜ਼ਰ ਨਾ ਆਏ ਕਿ ਮੁਸਲਮਾਨ ਨੇ, ਕਿ ਵੀ ਇਹਨਾਂ ਨੇ ਕੱਲ ਨੂੰ ਜੌਬ ਲੈਣਾ ਹੈ, ਕਿਸੇ ਨੇ ਦੂਜਾ ਕਰਨਾ। ਜਿਵੇਂ ਇੱਥੇ ਆ ਕੇ ਸਾਡੇ ਕਈ ਜਸਵਿੰਦਰ ਸਿੰਘ ਜੈਸੀ ਬਣਿਆ ਹੁੰਦਾ ਹੈ, ਹਰਿੰਦਰ ਸਿੰਘ ਹੈਰੀ ਬਣਿਆ ਹੁੰਦਾ, ਕਿਉਂਕਿ ਅਸੀਂ ਫਿੱਟ ਹੋਈਏ ਜਾਂ ਦੂਜੇ, ਇਹ ਕੰਪਲੈਕਸਿਸ ਚੋਂ ਹੀ ਨਿਕਲਦੀਆਂ ਨੇ ਗੱਲਾਂ। ਔਰ ਉਹਨਾਂ ਨੇ ਇਸ ਗੱਲ ਨੂੰ ਅੱਗੇ ਤੋਰਿਆ ਕਿ ਭਾਈ ਡੀਅਰ ਮਿਸਟਰ ਸ਼ਸ਼ੀ ਥਰੂਰ, ਗਾਂਧੀ ਹੈਜ਼ already been beaten by Nathuram Godse, not on 1948 but in 2014 when Modi, the butcher of Gujarat, was elected to lead the so-called secular India. In our piece titled Godse Defeats Gandhi, published in The Nation after Modi's election victory in 2019, we had argued, unfortunately, the modification of Gujarat under the leadership of Modi had encouraged the fundamentalists and some terror groups affiliated with RSS that a fascist ideology could very well work in rest of India as well. कोई शक नहीं है जी बीजेपी ने कांग्रेस ਦੀ ਕਿਤਾਬ ਚੋਂ ਵਰਕਾ ਕੱਢਿਆ ਬਿਲਕੁਲ ਕਿ ਸਿੱਖਾਂ ਨੂੰ ਮਾਰ ਕੇ 3/4 ਮੈਜੋਰਿਟੀ ਰਾਜੀਵ ਗਾਂਧੀ ਨੇ ਲਈ। ਉਹਨਾਂ ਨੇ ਗੁਜਰਾਤ 'ਚ ਦੇਖਿਆ ਕਿ ਭਾਈ ਮੋਦੀ ਨੇ ਮਾਰੇ, ਉਹ ਫਿਰ ਆਇਆ ਪਾਵਰ ਔਰ ਉਹ ਪ੍ਰਾਈਮ ਮਿਨਿਸਟਰ ਤੱਕ ਹੁਣ ਪਹੁੰਚ ਗਿਆ। We had also raised a simple question and leave it to the judgment of Shashi Tharoor. Has Godse defeated the spirit of Gandhi? This is a $1 million question and will haunt India in decades to come. Looking at the drooping faces of leftists and liberals in India, as the results started pouring down, it appeared that the common Indian has stamped the idea of Hindu Rashtra, and it will be very convenient for RSS and BJP to move to next step by officially declaring India as a Hindu republic. ਇਸ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਉਹਨੇ ਕਿਹਾ ਜੀ 2014 ਦੇ ਨਤੀਜੇ ਔਰ 2019 ਚ ਫੇਰ ਇਹ ਦੱਸ ਰਹੇ ਸੀ ਇਹਨਾਂ ਦੀਆਂ ਸ਼ਕਲਾਂ ਕੀ ਸੀ, ਲੈਫਟਿਸਟ ਔਰ ਸੈਕੂਲਰਸ ਦੀਆਂ। ਉਹਨਾਂ ਨੇ ਕਿਹਾ ਵੀ ਹੁਣ ਤਾਂ ਇੱਕ ਸਟੈਪ ਬਿਹਾਈਂਡ ਹੈ, ਜਦੋਂ ਮਰਜ਼ੀ ਉਹਨੂੰ ਐਬਰੋਗੇਟ ਕਰ ਦੇਣ ਕਨਸਟੀਟਿਊਸ਼ਨ ਨੂੰ, ਤਾਂ ਆਲਰੇਡੀ ਕਰ ਦਿੱਤਾ ਉਹਨਾਂ ਨੇ, ਉਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦੇਣ। ਜੀ ਐਕਚੁਅਲੀ ਲੋਕ ਸਭਾ elections of 2019 became a watershed for a new India. The contest between Gandhi's ideology and Nathuram Godse has been decisively won by fundamentalist forces, and India has entered the uncharted territory of establishment of Hindutva Republic. The liberal India has been decimated beyond recognition, and India's march to Hindu Rashtra is reaching its destination. The ghosts of Madhav Sadashiv Golwalkar, K.B. Hedgewar and Vinayak Damodar Savarkar have descended on the Rajpath to congratulate Nathuram Godse for a job well done. ਕਿ ਗਾਂਧੀ ਦਾ ਫਿਜ਼ੀਕਲੀ 30 ਜਨਵਰੀ 1948 ਨੂੰ ਮਾਰਿਆ, ਪਰ ਹੁਣ ਇਹ ਸਾਵਰਕਰ ਹੋਏ, ਹੈਡਗਵਾਰ ਹੋਏ ਔਰ ਗੋਲਵਲਕਰ ਹੋਏ, ਉਹਨਾਂ ਦੇ ਭੂਤ ਵਾਪਸ ਆ ਕੇ ਰਾਜਘਾਟ ਦਿੱਲੀ ਦੇ ਵਿੱਚ ਜਿੱਥੇ ਗਾਂਧੀ ਦੀ ਸਮਾਧੀ ਬਣਾਈ ਹੋਈ ਹੈ, ਉਹਨਾਂ ਨੇ ਗੋਡਸੇ ਨੂੰ ਵਧਾਈਆਂ ਦਿੱਤੀਆਂ ਨੇ ਕਿ ਜੀ ਜੌਬ ਵੈਲ ਡਨ, ਵਾਹ ਵਾਹ ਵਾਹ, ਕਿਆ ਕਮਾਲ ਕਰ ਦਿੱਤੀ। Coming back to National Register of Citizens and Citizenship Amendment Bill, who would even like to go to India? ਗੱਲ ਬੜੀ ਠੀਕ ਹੈ ਜੀ, ਉਹਨਾਂ ਨੂੰ ਕਹੋ ਜੀ ਉੱਥੋਂ ਨਹੀਂ ਆ ਸਕ, ਕੌਣ ਜਾਣਾ ਚਾਹੇਗਾ ਇੰਡੀਆ 'ਚ। With dwindling economy, daily rapes, lynch mobs marauding the countryside, suffocation of minorities, and India being the most unsafe place for women, only a bewildered person would opt to become an Indian citizen. ਸਾਰੇ ਬਿਮਾਰੀ ਦੇ ਲੱਛਣ ਉਹਨੇ ਦੱਸ ਦਿੱਤੇ, ਲਿੰਚਿੰਗ, ਮੌਬਸ, ਔਰਤਾਂ ਦੇ ਨਾਲ ਕੀ ਸਲੂਕ ਹੈ, ਇਕਨੋਮੀ ਦਾ ਕੀ ਹਾਲ ਹੈ, ਔਰ ਕਿਵੇਂ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਘੁਟਨ ਮਹਿਸੂਸ ਕਰ ਰਹੀਆਂ ਨੇ। ਔਰ ਇਹ ਕਿਹੜਾ ਬੰਦਾ ਉੱਥੇ ਜਾਣਾ ਸਵਾਏ ਜਿਹਦਾ ਦਿਮਾਗ ਹਿੱਲਿਆ ਹੋਇਆ ਕਿ ਵੀ ਉੱਥੇ ਜਾਣਾ ਇੰਡੀਆ 'ਚ, ਕੌਣ ਜਾਣਾ ਚਾਹੇਗਾ। What happened to those few hundred Pakistan Hindu families who sought citizenship in India? Rediff.com report of 10th October 2018 tells a very different story. ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜਿਹੜੇ ਹਿੰਦੂ ਉੱਥੇ ਗਏ ਔਰ ਉਹਨਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ, ਉਹਨਾਂ ਨੂੰ ISI ਦੇ ਏਜੰਟ ਕਹਿੰਦੇ ਨੇ, ਔਰ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਐਡਮਿਸ਼ਨ ਨਹੀਂ ਮਿਲਦੀ, ਔਰ ਉਹ ਵਿਚਾਰੇ ਜਿਹੜੇ ਨੇ ਬੜੇ ਨਿੱਕੇ ਨਿੱਕੇ ਕੰਮ ਜਿਹੜੇ ਨੇ ਮੀਨੀਅਲ ਜੌਬਸ ਕਰਕੇ ਗੁਜ਼ਾਰਾ ਕਰਦੇ ਨੇ। To summarize, we have an idiot's guide for Mr. Shashi Tharoor. ਇਹ ਫਲਾਣੀ ਗਾਈਡ ਹੋਵੇ, idiot's guide. ਫਿਰ ਉਹਨਾਂ ਨੇ ਕਿਹਾ, Muhammad Ali Jinnah had worked with Congress
for many years and was known as an ambassador of Hindu-Muslim friendship. It was Congress mentality and myopic views which forced Jinnah to leave the party. Jinnah had first-hand knowledge of narrow-mindedness of Hindu leadership. ਅਸੀਂ ਅਕਸਰ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਿ ਕਿਵੇਂ ਉਹ ਇੱਕ ਸਚਿਆਰਾ ਬੰਦਾ ਜੀ ਜਿਹਦੀ ਇੰਟੈਗ੍ਰਿਟੀ ਅਬਵ ਬੋਰਡ ਸੀ। ਬਿਲਕੁਲ ਉਹਨੇ ਬਿਲਕੁਲ ਈਵਨ ਮਜ਼ਹਬੀ ਪੋਲਿਟਿਕਸ ਦੀ ਇਸ ਹੱਦ ਤੱਕ ਵੀ ਉਹਨਾਂ ਨੇ ਇਨੀਸ਼ੀਅਲੀ ਵਿਰੋਧਤਾ ਕੀਤੀ ਕਿ ਖਿਲਾਫਤ ਮੂਵਮੈਂਟ ਜੀ ਜਿਹੜੀ ਆਟੋਮੈਨ ਐਮਪਾਇਰ ਦੇ ਖਲੀਫੇ ਨੂੰ ਵਾਪਸ ਲਿਆਉਣ ਲਈ ਮਾਲਾਬਾਰ ਔਰ ਸਾਊਥ ਦੇ ਮੁਸਲਮਾਨਾਂ ਨੇ ਸ਼ੁਰੂ ਕੀਤੀ ਔਰ ਅਪਰਚੂਨਿਸਟ ਗਾਂਧੀ ਇੱਕਦਮ ਸਪੋਰਟ ਤੇ ਆ ਗਿਆ। ਉਹਨੂੰ ਲੱਗਦਾ ਸੀ ਕਿ ਵੀ ਇਹ ਆਪਣਾ ਪੈਰ ਜਮਾਓ ਔਰ ਕਾਇਦੇ ਆਜ਼ਮ ਨੇ ਕਿਹਾ ਵੀ ਨਹੀਂ ਇਹ ਕੰਮ ਨਹੀਂ ਹੈ ਔਰ ਉਹਦੇ ਲਈ ਹਾਲਾਂ ਉਸ ਵੇਲੇ ਮੁਸਲਮਾਨ ਵੀ ਉਹਨਾਂ ਦੇ ਕ੍ਰਿਟਿਕ ਬਣੇ ਲੇਕਿਨ ਕਿਉਂਕਿ ਉਹਨਾਂ ਦੇ ਕਥਨੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਸੀ ਜੀ ਜੋ ਉਹਨਾਂ ਨੇ ਕੀਤਾ ਉਹ ਉਵੇਂ ਹੀ ਸੋਚਦੇ ਸੀ। ਇਹ ਨਹੀਂ ਹੈ ਕਿ ਵੀ ਗਾਂਧੀ ਵਾਂਗ ਕਿ ਵੀ ਬਗਲ ਮੇਂ मुंह में राम राम बगल में छुरी ਜਿਹੜੀ ਉਹਨਾਂ ਦੀ ਨੀਤੀ ਸੀ ਸੋ ਉਸੇ ਵਾਲੀ ਉਹਨਾਂ ਨੇ ਇਸ਼ਾਰਾ ਕੀਤਾ। Golwalkar and Savarkar existed in Jinnah's time and Sangh Parwar had already exposed their neo-Nazi ideology. Jinnah was greatly affected by hatred agenda of RSS and had historically prophesied that Muslims in a united India will keep proving their loyalties of being Indians but will always be outcast by fundamentalist Hindus. Today Asauddin Owaisi, Azam Khan and Gaddi Nasheens of Ajmer Sharif are croaking and rasping to prove their loyalty to India. ਹੁਣ ਹਾਲਾਂ ਆਸੂਦੀਨ ਓਵੈਸੀ ਅੱਛਾ ਬੁਲਾ ਰਿਹਾ ਹੈ ਪਰ ਉਹ ਰਿਪੀਟਡਲੀ ਵਤਨ ਭਾਰਤ ਦੀ ਗੱਲ ਕਰੇਗਾ ਕਿਉਂਕਿ ਇਹ ਜ਼ਰੂਰੀ ਹੈ ਕਿ ਇਹੀ ਬਹੁ ਗਿਣਤੀ ਦਾ ਜਿਹੜਾ ਗਜ਼ਬ ਹੁੰਦਾ ਹੈ ਜਾਂ ਉਹਨਾਂ ਦਾ ਜ਼ੁਲਮ ਹੁੰਦਾ ਹੈ ਉਹ ਇਹੀ ਹੁੰਦਾ ਹੈ ਕਿ ਉਹਨਾਂ ਦਾ ਪੈਟਰੀਓਟਿਜ਼ਮ ਫॉर ਗ੍ਰਾਂਟਡ ਹੁੰਦਾ ਔਰ ਮਾਈਨੋਰਿਟੀਜ਼ ਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪੈਂਦਾ ਹੈ ਕਿ ਉਹ ਪੈਟਰੀਓਟਿਕ ਨੇ। ਔਰ ਅੱਜ ਭਾਰਤ ਦੇ ਮੁਸਲਮਾਨਾਂ ਦਾ ਹਾਲ ਔਰ ਈਵਨ ਸਿੱਖ ਲੀਡਰਸ਼ਿਪ ਵੀ ਜੇ ਅਸੀਂ ਸੁਖਬੀਰ ਬਾਦਲ ਮਨਜਿੰਦਰ ਸਿਰਸਾ ਅਮਰਿੰਦਰ ਇਹ ਸਾਰੇ ਕੌਣ ਲੋਕ ਨੇ ਉਹੀ ਨੇ ਇਹ ਰੰਟਾ ਸਿੱਖ ਬਣੇ ਹੋਏ ਨੇ। ਇਸੇ ਤਰ੍ਹਾਂ ਹੀ ਦੂਸਰੇ ਜਿਹੜੇ ਮਾੜੇ ਮੋਟੇ ਗੱਲ ਕਰਦੇ ਵੀ ਨੇ ਉਹ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਇੱਕੋ ਸਾਹ ਦੇ ਵਿੱਚ ਜਿਹਦੇ 'ਚ ਗੱਲ ਕਰਨੀ ਹੈ ਉਹਦੇ 'ਚ ਭਾਰਤ ਨਾਲ ਆਪਣੀ ਵਫਾਦਾਰੀ ਨੂੰ ਜ਼ਰੂਰ ਸਾਬਤ ਕਰਨ। ਤੇ ਅਖੀਰ 'ਚ ਉਹਨਾਂ ਨੇ ਕਿਹਾ ਟੇਕਿੰਗ ਹੈਲਪ ਫਰੋਮ Azaz Ashraf's article published in New York Times, Muslim League in 40s had argued that Hindu majority of undivided India would swamp Muslims and suppress their religion and culture. ਇਹ ਆਰਟੀਕਲ ਜਿਹੜਾ ਅਜਾਜ਼ ਅਸ਼ਰਫ ਜੀ ਦਾ ਛਪਿਆ ਉਸ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਮੁਸਲਿਮ ਲੀਗ ਕੀ ਸਮਝਦੀ ਸੀ ਕਿ ਕੀ ਹੋਏਗਾ ਜਦੋਂ ਅੰਗਰੇਜ਼ ਚਲੇ ਗਏ ਔਰ ਉਹਦੇ 'ਚ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਜਦੋਂ ਯੂਨਾਈਟਿਡ ਪ੍ਰੋਵਿੰਸ ਔਰ ਸੀਪੀ ਸੈਂਟਰਲ ਜਿਹਨੂੰ ਅੱਜ ਯੂਪੀ ਮੱਧ ਪ੍ਰਦੇਸ਼ ਕਹਿੰਦੇ ਨੇ ਉਹਦੇ 'ਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ 1937 'ਚ ਉੱਥੇ ਕਿਵੇਂ ਮੁਸਲਮਾਨਾਂ ਦੇ ਖਿਲਾਫ ਰਾਇਟਸ ਹੋਏ ਗਾਂ ਵੱਧ ਨੂੰ ਬੈਨ ਕਰਨ ਦੀਆਂ ਡਿਮਾਂਡਸ ਉੱਠੀਆਂ ਔਰ ਜਿਹੜੇ ਹਿੰਦੂ ਨੈਸ਼ਨਲਿਸਟ ਗਰੁੱਪ ਨੇ ਉਹ ਮੁਸਲਿਮ ਕਲਚਰ ਨੂੰ ਬਿਲਕੁਲ ਏਲੀਅਨ ਕਲਚਰ ਸਾਬਤ ਕਰਨ ਤੇ ਲੱਗੇ ਔਰ ਇਸੇ ਤਰ੍ਹਾਂ ਜਿਹੜਾ 70 ਸਾਲ ਬਾਅਦ ਇੰਡੀਪੈਂਡੈਂਸ ਦੇ ਇੰਡੀਆਜ਼ ਮੁਸਲਿਮ ਪੋਪੂਲੇਸ਼ਨ ਹੈਜ਼ ਬਿਗਨ ਟੂ ਫੀਅਰ that Jinnah's apprehensions could well be coming true ਕਿ ਜਿਹੜੀ ਉਹਨਾਂ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1937 'ਚ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਸੀ ਉਹਨਾਂ ਨੇ ਕੀ ਕੀਤਾ ਇਹ ਇੱਕ ਸਕਰੀਨ ਸੀ ਜਿਹਦੇ ਤੇ ਜਿਨ੍ਹਾਂ ਨੇ ਵੀ ਔਰ ਬਾਕੀ ਸਿਆਣਿਆਂ ਨੇ ਵੀ ਪੜ੍ਹ ਲਿਆ ਉਸ ਵੇਲੇ ਕਿ ਭਾਈ ਅੱਜ ਤਾਂ ਅੰਗਰੇਜ਼ ਬੈਠੇ ਨੇ ਅਜੇ ਤਾਂ ਇਹਨਾਂ ਦਾ ਡੋਮੀਨੀਅਨ ਸਟੇਟਸ ਵੀ ਨਹੀਂ ਹੈ ਤੇ ਇਹਨਾਂ ਦਾ ਇਹ ਹਾਲ ਹੈ ਜਦੋਂ ਅੰਗਰੇਜ਼ ਚਲੇ ਗਏ ਫਿਰ ਇਹ ਕੀ ਕਰਨਗੇ ਔਰ ਅਖੀਰਲਾ ਉਹਨਾਂ ਨੇ ਫਾਈਨਲ ਐਡਵਾਈਸ ਸ਼ਸ਼ੀ ਥਰੂਰ ਨੂੰ ਦਿੱਤੀ ਹੈ To conclude, our advice to Mr. Shashi Tharoor and the so-called liberals and secular Indian leaders and opinion makers would be to look inwards कि अंदर अपने झाको. If Muhammad Ali Jinnah had the vision about the trajectory of Hindutva 80 years back, why blame him? ਉਹਨਾਂ ਨੂੰ ਹੁਣ ਕਿਉਂ ਬਲੇਮ ਕਰਦੇ ਹੋ? ਉਹਨਾਂ ਨੇ ਤਾਂ 80 ਸਾਲ ਪਹਿਲਾਂ ਦੇਖ ਲਿਆ ਸੀ ਕਿ ਭਾਈ ਕੀ ਹੋਏਗਾ। The massive vote acquired by BJP in 2019 elections is a reality and a fact that majority of Hindus have not only voted for fundamentalist party with terrorism credentials but also stamped the program of Hindutva. ਗੁਜ਼ਾਰ ਹੈ ਹੋਰ ਕੀ ਹੁੰਦਾ ਪਾਕਿਸਤਾਨ 'ਚ ਮੈਂ ਨਹੀਂ ਹੋਇਆ ਇਹਦੇ ਬਾਵਜੂਦ ਕਿ ਇਸਲਾਮ ਦੇ ਬੇਸ ਟੂ ਨੇਸ਼ਨ ਥਿਊਰੀ ਦੇ ਬੇਸ ਪਾਕਿਸਤਾਨ ਬਣਿਆ ਪਰ ਪਾਕਿਸਤਾਨ ਦੇ ਵਿੱਚ
ਇਸ ਕਿਸਮ ਦੀ ਹੇਟਰਡ ਵਾਲੇ, ਨਫ਼ਰਤ ਵਾਲੇ ਜਾਂ ਬਾਕੀਆਂ ਲਈ ਇਨਟੋਲਰੈਂਸ ਰੱਖਣ ਵਾਲਿਆਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਜੀ Nathuram Godse has comprehensively defeated Gandhi and there is no going back for India। ਹੁਣ ਤਾਂ ਅੱਗੇ ਟੋਆ ਹੀ ਹੈ, ਉਹਦੇ 'ਚ ਹੀ ਡਿੱਗਣ ਜਾ ਰਹੇ ਨੇ, ਪਿੱਛੇ ਮੁੜਿਆ ਨਹੀਂ ਜਾ ਸਕਦਾ। ਰਿਲੈਕਸ ਮਿਸਟਰ ਸ਼ਸ਼ੀ ਥਰੂਰ, ਅਭੀ ਤੋਂ ਪਾਰਟੀ शुरू हुई है। वाह जी वाह, आगे so आगे nice। देखो होता है क्या। जी डॉक्टर साहब, ਅਸੀਂ ਜਿਹੜਾ ਵੈਲ ਵਿਸ਼ੇਸ ਵੀ ਦਿੰਦੇ ਵੀਰ ਉਮਰ ਵਕਾਰ ਜੀ ਨੂੰ जी ਕਿ ਉਹਨਾਂ ਨੇ ਬਹੁਤ ਖੂਬਸੂਰਤ ਆਪਣੀ मम्मा नाल ਹਾਂ ਆਪਣੀ ਅੰਮੀ ਜਾਨ ਦੇ ਨਾਲ। ਫੁੱਟਸਟੈਪਸ ਤੇ ਉਹ ਤੁਰੇ ਨੇ। ਜੀ। ਔਰ ਆਲ ਦਾ ਬੈਸਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਦੀਲਾ ਨੂਰੀਨ ਜੀ ਦੀ ਅਤੇ ਉਹਨਾਂ ਦੇ ਬੇਟੇ ਉਮਰ ਵਿਕਾਰ ਜੀ ਦੀ ਜੋ ਲਿਖਤ ਹੈ, ਵਿਕਾਰ, ਹਾਂਜੀ, ਉਹਨਾਂ ਦੀ ਲਿਖ ਜਿਹੜੀ ਸਾਂਝੀ ਕੀਤੀ ਔਰ ਆਪਣੇ ਵਿਚਾਰ ਵੀ ਤੁਸੀਂ ਉਹਨਾਂ ਨਾਲ ਸਾਂਝੇ ਕੀਤੇ ਨੇ, ਆਪਣੇ ਦਿੱਤੇ ਨੇ ਵਿਚਾਰ ਔਰ ਇਸ ਲਿਖਤ ਦੇ ਉੱਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।